ਸਤਿ ਸ਼੍ਰੀ ਅਕਾਲ, ਮੈਂ ਹਾਂ ਪ੍ਰਵੀਨ ਸ਼ਰਮਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਗੱਲਬਾਤ ਕਰਾਂਗੇ ਪੰਜਾਬ ਦੀ ਜਵਾਨੀ ਦੀ, ਪਰ ਪਹਿਲਾਂ ਇੱਕ ਗੱਲਬਾਤ ਹੋਰ ਤੁਹਾਨੂੰ ਚੇਤਾ ਦਈਏ, ਉਹ ਇਹ ਕਿ ਜੇਕਰ ਤੁਸੀਂ ਇਸ ਰਿਪੋਰਟ ਨੂੰ ਸੁਣ ਰਹੇ ਹੋ ਤਾਂ ਸੁਣ ਕੇ ਸਾਡਾ ਮਕਸਦ ਤੁਹਾਨੂੰ ਇਹਨਾਂ ਰਿਪੋਰਟਾਂ ਸੁਣਾ ਕੇ ਖੌਫਜ਼ਦਾ ਕਰਨਾ ਨਹੀਂ ਹੈ, ਪਰ ਅਲਰਟ ਕਰਨਾ ਜ਼ਰੂਰ ਹੈ। ਜੇਕਰ ਇਹ ਰਿਪੋਰਟ ਸੁਣ ਰਹੇ ਹੋ, ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਇਹ ਰਿਪੋਰਟ ਗਾਹੇ ਬਗਾਹੇ ਕਿਤੇ ਨਾ ਕਿਤੇ ਸਿੱਧੇ ਜਾਂ ਸਿੱਧੇ ਤੌਰ ਤੇ ਤੁਹਾਡੇ ਜਾਂ ਤੁਹਾਡੇ ਬੱਚਿਆਂ ਨਾਲ ਜਾ ਜੁੜਦੀ ਹੈ। ਜੇਕਰ ਤੁਹਾਡਾ ਬੱਚਾ ਪੋਲੀਟੀਕਲ ਤੌਰ ਤੇ ਥੋੜ੍ਹਾ ਬਹੁਤ ਵੀ ਹੁਸ਼ਿਆਰ ਹੈ ਜਾਂ ਘਟਨਾਵਾਂ ਨੂੰ ਵਾਚਣ ਦੇ ਵਿੱਚ ਦਿਲਚਸਪੀ ਰੱਖਦਾ ਹੈ ਤਾਂ ਉਹਦੇ 'ਤੇ ਗੌਰ ਰੱਖਣੀ ਜ਼ਰੂਰੀ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਟਰੈਪਿੰਗ ਚੱਲ ਰਹੀ ਹੈ। ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹਨਾਂ ਨੂੰ ਖਾਲਿਸਤਾਨੀ ਪੱਖੀ ਬਣਾ ਕੇ ਪੇਸ਼ ਕਰਨ। ਪੰਜਾਬ ਦੇ ਵਿੱਚ ਵਾਪਰੀਆਂ ਘਟਨਾਵਾਂ ਕੋਈ ਮਾਮੂਲੀ ਘਟਨਾਵਾਂ ਨਹੀਂ ਹੈ। ਜਿਹੜੇ ਸਿਆਸੀ ਮਾਹਰ ਨੇ, ਜਿਹੜੇ ਵਿਸ਼ਲੇਸ਼ਕ ਨੇ, ਜਿਹੜੇ ਚਿੱਥਦੇ ਨੇ ਹਰ ਘਟਨਾ ਨੂੰ, ਉਹਨਾਂ ਦਾ ਇਸ਼ਾਰਾ ਸਟੇਟ ਤੇ ਸੋਸ਼ਲ ਮੀਡੀਆ ਦੇ ਰਾਹੀਂ ਐਂਟੀ ਪੰਜਾਬ, ਐਂਟੀ ਨੇਸ਼ਨ ਜਿਹੜੇ ਨੈਰੇਟਿਵ ਸਿਰਜੇ ਜਾ ਰਹੇ ਨੇ, ਉਹਨਾਂ ਦੇ ਵਿੱਚ ਪੰਜਾਬ ਦੇ ਨੌਜਵਾਨੀ ਦੀ ਇਨਵੋਲਵਮੈਂਟ ਨੂੰ ਨੈਗੇਟਿਵ ਤਰੀਕੇ ਨਾਲ ਪੇਸ਼ ਕਰਨਾ। ਹਾਲਾਂਕਿ ਅਸੀਂ ਇਹ ਕਹਿੰਦੇ ਕਿ ਰਾਈਟ ਆਫ ਐਕਸਪ੍ਰੈਸ਼ਨ, ਫਰੀਡਮ ਆਫ ਸਪੀਚ ਹੈਗੀਆਂ ਨੇ, ਇਹ ਚੀਜ਼ਾਂ ਡਿਫਰੈਂਟ ਨੇ, ਪਰ ਕਿਤੇ ਤੁਹਾਡੇ ਬੱਚੇ ਦੇ ਇਹਨਾਂ ਰਾਈਟਸ ਕਰਕੇ ਉਸ ਬੱਚੇ ਨੂੰ ਨਿਸ਼ਾਨਾ ਤਾਂ ਨਹੀਂ ਬਣਾਇਆ ਜਾ ਰਿਹਾ। ਇੱਕ ਬਹੁਤ ਵੱਡੀ ਗੱਲ ਹੈ, ਇਹ ਮਹੀਨ ਜਿਹਾ ਹੀ ਫਰਕ ਆ ਕਿ ਹੱਕਾਂ ਵਾਸਤੇ ਆਵਾਜ਼ ਬੁਲੰਦ ਕਰਨੀ ਤੇ ਬਾਅਦ ਦੇ ਵਿੱਚ ਸਟੇਟ ਦੇ ਕਿਸੇ ਟਰੈਪ ਦਾ ਸ਼ਿਕਾਰ ਹੋ ਜਾਣਾ। ਕੋਈ ਬਹੁਤਾ ਵੱਡਾ ਫਰਕ ਨਹੀਂ ਹੈ, ਪਰ ਤੁਹਾਨੂੰ ਕੁਝ ਸਿਲਸਿਲੇਵਾਰ ਘਟਨਾਵਾਂ ਜ਼ਰੂਰ ਦੱਸਦੇ ਹਾਂ ਜਿਨ੍ਹਾਂ ਘਟਨਾਵਾਂ ਦੇ ਵਿੱਚ ਪੰਜਾਬ ਦੀ ਜਵਾਨੀ ਕਿਤੇ ਨਾ ਕਿਤੇ ਟਾਰਗੇਟ ਹੋਈ ਹੈ। ਬਹੁਤ ਲੰਬੇ ਸਮੇਂ ਤੋਂ ਗੁਰਦਾਸਪੁਰ ਦੇ ਵਿੱਚ ਵੀ ਇੱਕ ਹਮਲਾ ਹੋਇਆ, ਉਸ ਤੋਂ ਬਾਅਦ ਪਠਾਨਕੋਟ 에ਅਰਬੇਸ ਤੇ ਹਮਲਾ ਹੋਇਆ, ਗੁਰਦਾਸਪੁਰ ਦੇ ਵਿੱਚ ਚੌਂਕੀ ਤੇ ਹਮਲਾ ਹੋਇਆ, ਪਾਕਿਸਤਾਨੀ ਅੱਤਵਾਦੀਆਂ ਨੇ ਕੀਤੇ। ਪੰਜਾਬ ਸਥਿਰ ਨਹੀਂ ਹੈ। ਪਿਛਲੇ 7-8 ਸਾਲਾਂ ਤੋਂ ਪੰਜਾਬ ਸਥਿਰ ਨਹੀਂ ਹੈ। ਕੋਈ ਨਾ ਕੋਈ ਘਟਨਾ ਐਸੀ ਵਾਪਰਦੀ ਰਹਿੰਦੀ ਹੈ, ਪਰ ਅੱਜ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ, ਇਸੇ ਰਿਪੋਰਟ ਦੇ ਵਿੱਚ ਚਰਚਾ ਕਰਾਂਗੇ ਜਿਹੜੀਆਂ ਹਾਲੀਆ ਦਿਨਾਂ ਦੇ ਵਿੱਚ ਵਾਪਰੀਆਂ ਘਟਨਾਵਾਂ ਨੇ ਸਾਨੂੰ ਆਹ ਰਿਪੋਰਟਾਂ ਬਣਾਉਣ ਤੇ ਮਜਬੂਰ ਕੀਤਾ। ਖੈਰ, ਮੋਹਾਲੀ ਧਮਾਕਾ ਹੋਇਆ, ਆਪਾਂ ਸਾਰਿਆਂ ਨੇ ਦੇਖਿਆ। ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਨ ਵਾਲਾ ਨਿਸ਼ਾਨ ਸਿੰਘ ਗ੍ਰਿਫਤਾਰ ਹੁੰਦਾ। ਹਿਮਾਚਲ ਪੁਲਿਸ ਦਾਅਵਾ ਕਰਦੀ ਹੈ ਪੰਜਾਬ ਦੇ ਵਿੱਚ ਆ ਕੇ ਮਰਿੰਡੇ ਦੇ ਵਿੱਚ ਕਿ ਖਾਲਿਸਤਾਨੀ ਜਿਹੜਾ ਝੰਡਾ ਲਹਿਰਾਇਆ ਸੀ, ਉਸ ਮਾਮਲੇ ਦੇ ਵਿੱਚ ਸਾਨੂੰ ਹਰਵੀਰ ਸਿੰਘ ਲੋੜੀਦਾ, ਤੇ ਪੰਜਾਬ ਪੁਲਿਸ ਉਹਨਾਂ ਨੂੰ ਹਰਵੀਰ ਸਿੰਘ ਸੌਂਪ ਵੀ ਦਿੰਦੀ ਹੈ। ਯਾਨੀ ਕਿ ਦੋ ਹਾਲੀਆ ਵਾਪਰੀਆਂ ਘਟਨਾਵਾਂ ਦੇ ਵਿੱਚ ਪੰਜਾਬ ਦੇ 2 ਨੌਜਵਾਨ ਜਿਹੜੇ ਆ ਉਹ ਗ੍ਰਿਫਤਾਰ ਹੋ ਗਏ। ਉਸ ਤੋਂ ਬਾਅਦ ਪਟਿਆਲੇ ਵਾਲਾ ਜਿਹੜਾ ਟਕਰਾਅ ਹੋ ਕੇ ਹਟਿਆ, ਹਿੰਦੀ ਤੇ ਗੋਦੀ ਮੀਡੀਏ ਨੇ ਇਹਨੂੰ ਐਂਟੀ ਹਿੰਦੂ ਜਾਂ ਐਂਟੀ ਇੰਡੀਆ ਜਿਹੜਾ ਵਾ ਇੱਕ ਟਕਰਾਅ ਬਣਾ ਕੇ ਪੇਸ਼ ਕੀਤਾ, ਤੇ ਇਹਦੇ ਵਿੱਚ ਐਂਟੀ ਹਿੰਦੂ ਤੇ ਖਾਲਿਸਤਾਨੀ ਬਣਾ ਕੇ ਇਹਨੂੰ ਪੇਸ਼ ਕੀਤਾ ਤਾਂ ਜੋ ਪੰਜਾਬ ਵਿਰੋਧੀ ਨੈਰੇਟਿਵ ਸਿਰਜਿਆ ਜਾ ਸਕੇ। ਲੰਘੇ ਦਿਨਾਂ ਦੀ ਗੱਲ ਹੈ ਜਦੋਂ ਹਰਿਆਣਾ ਪੁਲਿਸ ਨੇ ਚੰਡੀਗੜ੍ਹ ਦਿੱਲੀ ਹਾਈਵੇ ਤੋਂ 4 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਪੁਲਿਸ ਨੇ ਦਾਅਵਾ ਕੀਤਾ ਕਿ ਉਹ ਸਮਾਜ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਸਨ। ਇਹਨਾਂ ਦੀ ਪਛਾਣ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਪਰਮਿੰਦਰ ਸਿੰਘ ਵਾਸੀ ਪਿੰਡ ਵਿੰਜੋ ਕੇ ਜ਼ੀਰਾ ਫਿਰੋਜ਼ਪੁਰ ਅਤੇ ਲੁਧਿਆਣਾ ਦੇ ਪਿੰਡ ਭੱਟੀਆਂ ਦੇ ਭੁਪਿੰਦਰ ਸਿੰਘ ਵਜੋਂ ਹੁੰਦੀ ਹੈ। ਇਹਨਾਂ ਤੋਂ ਕੁਝ ਅਸਲਾ ਬਰਾਮਦ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ਤੇ ਪੁਲਿਸ ਨੇ ਕਿਹਾ ਕਿ ਦੋਵਾਂ ਸੂਬਿਆਂ ਦੀ ਸਾਂਝੀ ਕਾਰਵਾਈ ਸੀ ਤੇ ਹਰਿਆਣਾ ਪੁਲਿਸ ਨੂੰ ਜਾਣਕਾਰੀ ਪੰਜਾਬ ਪੁਲਿਸ ਨੇ ਦਿੱਤੀ ਸੀ। 8 ਮਈ ਦੀ ਗੱਲ ਹੈ, ਲੰਘੇ ਦਿਨਾਂ ਦੀ, ਹਫ਼ਤਾ ਵੀ ਨਹੀਂ ਹੋਇਆ, ਪੰਜਾਬ ਪੁਲਿਸ ਨੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਵਿੱਚੋਂ ਭਾਰੀ ਮਾਤਰਾ ਦੇ ਵਿੱਚ ਵਿਸਫੋਟਕ ਸਮੱਗਰੀ ਬਰਾਮਦ ਕਰਨ ਦਾ ਦਾਅਵਾ ਕੀਤਾ। ਇਸੇ ਮਾਮਲੇ ਦੇ ਵਿੱਚ ਬਲਜਿੰਦਰ ਸਿੰਘ ਉਰਫ ਬਿੰਦੂ 22 ਸਾਲ ਉਹਦੀ ਉਮਰ ਹੈ, ਗੁਜਰਾਂਪੁਰ ਦਾ ਰਹਿਣ ਵਾਲਾ, ਅਜਨਾਲਾ ਤੇ ਅੰਮ੍ਰਿਤਸਰ ਦਾ। ਜਗਤਾਰ ਸਿੰਘ ਉਰਫ ਜੱਗਾ ਪਿੰਡ ਖਾਨੋਵਾਲ ਅਜਨਾਲਾ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਪੁਲਿਸ ਨੇ ਅੱਤਵਾਦੀ ਹਮਲੇ ਨਾਲ ਜੋੜ ਕੇ ਬਰਾਮਦਗੀ ਕੀਤੀ ਹੈ। ਪੁਲਿਸ ਮੁਤਾਬਕ ਨਸ਼ਹਿਰਾ ਪੰਨੂਆਂ ਜ਼ਿਲ੍ਹਾ ਤਰਨਤਾਰਨ ਤੋਂ 2.5 ਕਿਲੋ ਤੋਂ ਵੱਧ ਵਜ਼ਨ ਵਾਲੇ ਤੇ ਹੋਰ ਜਿਹੜੇ ਆ RDX ਨਾਲ ਲੈਸ ਇੱਕ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਬਰਾਮਦ ਕਰਨ ਤੋਂ ਬਾਅਦ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਤੋਂ IED ਟਾਈਮਰ, ਡੈਟੋਨੇਟਰ, ਬੈਟਰੀਆਂ ਤੇ ਛਰਿਆਂ ਦੇ ਨਾਲ ਇਹ ਬੰਦੇ ਜਿਹੜੇ ਆ ਲੈਸ ਸੀਗੇ, ਪੁਲਿਸ ਦੀ ਰਿਪੋਰਟ ਕਹਿੰਦੀ ਹੈ। ਟਾਰਗੇਟ ਕਿਲਿੰਗ ਦੀ ਕੋਸ਼ਿਸ਼ 8 ਮਈ ਨੂੰ ਪੰਜਾਬ ਪੁਲਿਸ ਨੇ ਟਾਰਗੇਟ ਕਿਲਿੰਗ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕਰਦਿਆਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਦਾ ਜਿਹੜਾ ਉਹ ਦਾਅਵਾ ਕੀਤਾ ਸੀਗਾ। ਯਾਨੀ ਕਿ ਇਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹਨਾਂ ਦੀਆਂ ਵੱਡੀ ਪੱਧਰ ਤੇ ਗ੍ਰਿਫਤਾਰੀਆਂ ਹੁੰਦੀਆਂ ਨੇ ਤੇ ਉਹਨਾਂ ਨੇ ਜਿਹੜੇ ਲਿੰਕ ਆ ਉਹ ਟੈਰਰਿਸਟ ਗਤੀਵਿਧੀਆਂ ਦੇ ਨਾਲ ਉਹਨਾਂ ਨੂੰ ਲਿੰਕ ਕੀਤਾ ਜਾਂਦਾ ਹੈ। ਹਾਲਾਂਕਿ ਅਸੀਂ ਇੱਥੇ ਜੱਜ ਬਣ ਕੇ ਨਹੀਂ ਬੈਠੇ ਹਾਂ, ਇਹ ਸਾਰੀਆਂ ਪੁਲਿਸ ਸਟੇਟਮੈਂਟਸ ਨੇ, ਅਸੀਂ ਕੋਈ ਇੱਥੇ ਆਖਰੀ ਫੈਸਲਾ ਨਹੀਂ ਸੁਣਾ ਰਹੇ, ਪਰ ਜੋ ਪੁਲਿਸੀਆ ਰਿਪੋਰਟਾਂ ਕਹਿੰਦੀਆਂ ਨੇ ਉਹ ਤੁਹਾਨੂੰ ਜ਼ਰੂਰ ਦੱਸ ਰਹੇ ਹਾਂ। ਇਹਦੀ ਪਛਾਣ ਜਿਹੜੀ ਕੀਤੀ ਜਾਂਦੀ ਹੈ ਗੁਰਿੰਦਰ ਸਿੰਘ ਉਰਫ ਗੁਰੀ ਵਾਸੀ ਪਿੰਡ ਸਿੰਧਵਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਦੱਸੀ ਜਾਂਦੀ ਹੈ।
ਤੇ ਇਹ ਕਹਿੰਦੇ ਕਿ ਜਿਹੜਾ ਗੁਰੀ ਆ ਉਹ ਅਪਰਾਧਿਕ ਪਿਛੋਕੜ ਵਾਲਾ ਵਾ ਤੇ ਉਹਦੇ ਤੇ ਜ਼ਬਰਨ ਵਸੂਲੀ, ਅਸਲਾ ਐਕਟ, ਸਨੈਚਿੰਗ, ਡਕੈਤੀ ਸਮੇਤ ਵੱਖ-ਵੱਖ ਕੇਸ ਜਿਹੜੇ ਆ ਦਰਜ ਆ। ਇਹਦੇ ਕੋਲੋਂ 10 ਕਾਰਤੂਸਾਂ ਸਮੇਤ ਇੱਕ ਪਿਸਤੌਲ ਤੇ ਇੱਕ 32 ਕੈਲੀਬਰ 32 ਬੋਰ ਦਾ ਜਿਹੜਾ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ। ਪਾਕਿਸਤਾਨੀ ਆਧਾਰਿਤ ਅੱਤਵਾਦੀ ਮੋਡਿਊਲ ਦੇ 2 ਹੋਰ ਕਾਰਕੁਨ 6 ਮਈ ਨੂੰ ਪੰਜਾਬ ਪੁਲਿਸ ਨੇ ਗੈਂਗਸਟਰ ਤੋਂ ਖਾੜਕੂ ਬਣੇ ਹਰਵਿੰਦਰ ਸਿੰਘ ਰਿੰਦਾ ਦੇ 2 ਸਾਥੀਆਂ ਨੂੰ ਫਿਰੋਜ਼ਪੁਰ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਆਕਾਸ਼ਦੀਪ ਸਿੰਘ ਉਰਫ ਆਕਾਸ਼ ਵਾਸੀ ਫਿਰੋਜ਼ਪੁਰ ਤੇ ਜਸ਼ਨਪ੍ਰੀਤ ਸਿੰਘ ਉਰਫ ਜਸ ਵਾਸੀ ਫਰੀਦਕੋਟ ਵਜੋਂ ਕੀਤੀ ਜਾਂਦੀ ਹੈ। 23 ਦਸੰਬਰ 2021 ਨੂੰ ਲੁਧਿਆਣਾ ਦੇ ਵਿੱਚ ਬੰਬ ਧਮਾਕਾ ਹੁੰਦਾ ਤੇ 23 ਸਤੰਬਰ ਜਿਹੜਾ ਕੋਰਟ ਕੰਪਲੈਕਸ ਦੇ ਵਿੱਚ ਲੁਧਿਆਣੇ ਧਮਾਕਾ ਹੋਇਆ, ਇਹਦੇ ਵਿੱਚ 1 ਮੌਤ ਹੁੰਦੀ ਹੈ ਤੇ 5 ਜ਼ਖਮੀ ਹੁੰਦੇ ਆ। ਬਾਅਦ ਦੇ ਵਿੱਚ ਪੁਲਿਸ ਦਾਅਵਾ ਕਰਦੀ ਹੈ ਕਿ ਇਹ ਜਿਹੜੇ ਬੰਦੇ ਦੀ ਮੌਤ ਹੋਈ ਆ ਉਹੀ ਬੰਬ ਕੋਰਟ ਕੰਪਲੈਕਸ ਦੇ ਵਿੱਚ ਲੈ ਕੇ ਆਇਆ ਸੀਗਾ ਤੇ ਉਸ ਥਾਣਾ ਸਦਰ ਦੇ ਵਿੱਚ ਮੁਨਸ਼ੀ ਵੀ ਰਹਿ ਚੁੱਕਿਆ। ਅਜਨਾਲਾ ਦੇ ਵਿੱਚ ਗ੍ਰਨੇਡ ਹਮਲਾ ਹੁੰਦਾ 8 ਨਵੰਬਰ 2018 ਨੂੰ ਆਲਦੀਵਾਲ ਦੇ ਵਿੱਚ ਸੰਤ ਨਿਰੰਕਾਰੀ ਭਵਨ ਤੇ ਗ੍ਰਨੇਡ ਹਮਲਾ ਹੁੰਦਾ। 3 ਮੌਤਾਂ ਹੁੰਦੀਆਂ ਨੇ, 19 ਜਾਣੇ ਜਿਹੜੇ ਆ ਜ਼ਖਮੀ ਹੁੰਦੇ ਨੇ। BSF ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨਾਂ ਰਾਹੀਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਡਿਲੀਵਰੀ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ। ਹੁਣ ਆਈਏ ਆਪਾਂ ਅਸਲ ਮੁੱਦੇ ਦੀ ਗੱਲ ਤੇ। ਇਹ ਚੰਦ ਘਟਨਾਵਾਂ ਸਨ ਤੇ ਗੁਰਦਾਸਪੁਰ, ਦੀਨਾਨਗਰ, ਪਠਾਨਕੋਟ ਵਾਲੀਆਂ ਘਟਨਾਵਾਂ ਦਾ ਆਪਾਂ ਜ਼ਿਕਰ ਕਰ ਚੁੱਕੇ ਹਾਂ। ਕਿੱਧਰ ਨੂੰ ਜਾ ਰਿਹਾ ਪੰਜਾਬ? ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ 50 ਕਿਲੋਮੀਟਰ ਦਾ ਘੇਰਾ ਜਿਹੜਾ ਵਾ ਉਹ BSF ਦੇ ਹਵਾਲੇ ਹੈ, ਦੂਜੇ ਪਾਸੇ ਆ ਬਰਾਮਦਗੀਆਂ ਹੋ ਰਹੀਆਂ ਨੇ ਤੇ ਇਹਨਾਂ ਨੂੰ ਲਿੰਕ ਕੀਤਾ ਜਾ ਰਿਹਾ ਪਾਕਿਸਤਾਨ ਤੇ ਉਸ ਤੋਂ ਬਾਅਦ ਪਾਕਿਸਤਾਨ ਵਾਇਆ ਖਾਲਿਸਤਾਨ ਦੇ ਨਾਲ। ਗੈਰ ਸਮਾਜਿਕ ਤੱਤ ਹਰ ਸਮਾਜ ਦੇ ਵਿੱਚ ਹੁੰਦੇ ਨੇ, ਇਹ ਮੰਨਣਾ ਪੈਣਾ। ਜ਼ਰਾਈਮ ਪੇਸ਼ਾ ਲੋਕ ਹਰ ਸਮਾਜ ਦੇ ਵਿੱਚ ਹੁੰਦੇ ਨੇ ਕਿ ਹਰ ਜ਼ਰਾਈਮ ਪੇਸ਼ਾ ਬੰਦਾ ਇਸ ਤਰ੍ਹਾਂ ਲਿੰਕ ਕਰਕੇ ਇੰਟਰਨੈਸ਼ਨ ਪੇਸ਼ ਕੀਤਾ ਜਾਊਗਾ? ਜਿਹੜਾ ਮਾਮੂਲੀ ਕੋਈ ਸਨੈਚਿੰਗ ਕਰਨ ਵਾਲਾ ਬੰਦਾ ਵਾ ਉਹਨੂੰ ਵੀ ਤੁਸੀਂ ਕਹਿੰਦੇ ਹੋ ਕਿ ਜੀ ਇਹ ਤਾਂ ਬੜਾ ਵੱਡਾ ਹੈ ਤੋਂ ਅਸਲਾ ਬਰਾਮਦ ਹੋਇਆ, ਤਾਂ ਤੁਹਾਡੀ ਇੰਟੈਲੀਜੈਂਸ ਕੀ ਕਰਦੀ? ਇੰਟੈਲੀਜੈਂਸ ਦੇ ਦਫ਼ਤਰ ਤੇ ਹਮਲਾ ਹੋ ਗਿਆ ਵਾ, ਤੁਸੀਂ ਕਹਿੰਦੇ ਹੋ ਇੰਟੈਲੀਜੈਂਸ ਕਿੱਥੇ ਸੀ? ਉਹਨਾਂ ਦੀ ਇੰਟੈਲੀਜੈਂਸੀ ਕੀ ਕਰ ਰਹੀ ਸੀ? ਸਵਾਲ ਤਾਂ ਤੁਹਾਡੇ ਤੇ ਵੀ ਹੋਣਗੇ ਨਾ, ਪਰ ਤੁਸੀਂ ਉਲਟਾ ਪੰਜਾਬ ਦੇ ਲੋਕਾਂ ਨੂੰ ਵਿਲਨ ਬਣਾ ਕੇ ਪੇਸ਼ ਕਰ ਰਹੇ ਹੋ। ਇਹ ਗਲਤ ਗੱਲ ਹੈ। ਪੰਜਾਬ ਦੇ ਵਿੱਚ ਇੱਕ ਅੰਦਾਜ਼ੇ ਦੇ ਮੁਤਾਬਕ ਬਠਿੰਡੇ ਏਰੀਏ ਦੇ ਵਿੱਚ ਜਿਹੜੀ ਪੰਜਾਬ ਦੀ ਤਰਾਸਦੀ ਹੈ, ਇਸ ਤੋਂ ਵੀ ਵੱਡੀ ਤਰਾਸਦੀ ਸਾਡੀ ਇਹ ਆ ਕਿ ਅਸੀਂ ਸੈਂਟਰਲ ਏਜੰਸੀਆਂ, ਪੁਲਿਸ ਅਥਾਰਟੀਜ਼ ਜਾਂ ਹੋਰ ਸੁਰੱਖਿਆ ਦਸਤੇ ਜਿਨ੍ਹਾਂ ਦੀ ਸਾਡੀ ਜ਼ਿੰਮੇਵਾਰੀ ਹੈ ਸਾਨੂੰ ਸੁਰੱਖਿਅਤ ਰੱਖਣ ਦੀ, ਅਸੀਂ ਉਹਨਾਂ ਨੂੰ ਸਵਾਲ ਨਹੀਂ ਕਰ ਰਹੇ, ਸਗੋਂ ਐਸਾ ਨੈਰੇਟਿਵ ਸਿਰਜਿਆ ਜਾ ਰਿਹਾ ਜਿਹਦੇ ਨਾਲ ਅਸੀਂ ਪੰਜਾਬ ਦੇ ਅੰਦਰ ਬੈਠੇ ਖੌਫ ਜ਼ਦਾ ਹੋ ਰਹੇ ਹਾਂ। ਤੇ ਅੱਜ ਕੱਲ੍ਹ ਸਾਨੂੰ ਸੋਸ਼ਲ ਮੀਡੀਆ ਤੋਂ ਬਚਣ ਦੀਆਂ ਸਲਾਹਾਂ ਤੱਕ ਦੇਣੀਆਂ ਪੈ ਰਹੀਆਂ ਕਿ ਟਰੈਪਿੰਗ ਦੇ ਵਿੱਚ ਨਾ ਆਓ। ਸੋ ਪਰ ਇੱਕ ਅੰਦਾਜ਼ੇ ਮੁਤਾਬਕ ਹੈ ਜਲੰਧਰ ਦੇ ਵਿੱਚ ਆਈਲੈਟਸ ਕਰਾਉਣ ਵਾਲੇ ਛੋਟੇ ਵੱਡੇ 1300-1400 ਕੇਂਦਰ ਨੇ। ਬਠਿੰਡਾ ਇਲਾਕੇ ਦੇ ਵਿੱਚ ਇਹਨਾਂ ਦੀ ਗਿਣਤੀ 1450, 1500-1600 ਵੀ ਹੋ ਸਕਦੀ ਹੈ। ਹਰ ਸਾਲ ਪੰਜਾਬੀ 27,000 ਕਰੋੜ ਰੁਪਇਆ ਵਿਦੇਸ਼ ਦੇ ਵਿੱਚ ਭੇਜਦੇ ਆ ਪੜ੍ਹਾਈ ਦੇ ਨਾਮ ਤੇ। ਉਹਨਾਂ ਨੂੰ ਇਹ ਹੈ ਕਿ ਉੱਧਰ ਜਾਵਾਂਗੇ ਸੈੱਟ ਹੋ ਜਾਵਾਂਗੇ। ਹਰ ਬੰਦਾ ਇਹੀ ਚਾਹੁੰਦਾ ਕਿ ਉਹਦਾ ਮੁੰਡਾ ਜੇਕਰ ਅੱਜ ਕਬੱਡੀ ਖੇਡਦਾ ਜਾਂ ਕਿਸੇ ਹੋਰ ਚੀਜ਼ ਨਾਲ ਜੁੜਿਆ ਤਾਂ ਉਹਨੂੰ ਡਰ ਆ, ਉਹਨੂੰ ਖੌਫ ਹੈ ਕਿਤੇ ਨਸ਼ੇ 'ਚ ਨਾ ਲੱਗ ਜਾਏ। ਜੇਕਰ ਉਹ ਆਵਾਜ਼ ਬੁਲੰਦ ਕਰਦਾ ਸੰਘਰਸ਼ੀਲਾ ਤੇ ਉਹਨੂੰ ਆਇਆ ਮੇਰੇ ਪੁੱਤ ਤੇ ਕਿਤੇ ਕਿਸੇ ਤਰ੍ਹਾਂ ਦਾ ਕੇਸ ਨਾ ਪਏ। ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਡਰਾਵਨਾ ਮਾਹੌਲ ਦੇਖਿਆ, ਕਾਲਾ ਦੌਰ ਦੇਖਿਆ ਜਦੋਂ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਕੀਤਾ ਗਿਆ। ਪੰਜਾਬ ਦੀਆਂ ਮਾਵਾਂ ਨੂੰ ਉਹ ਵੇਲੇ ਯਾਦ ਆ। ਅੱਜ ਵੀ ਪੰਜਾਬ ਦੀਆਂ ਮਾਵਾਂ ਡਰ ਰਹੀਆਂ ਕਿਤੇ ਸਮਾਂ, ਸਟੇਟ, ਸੋਸ਼ਲ ਮੀਡੀਆ ਕਿਤੇ ਫਿਰ ਪੰਜਾਬ ਨੂੰ ਮਾੜੇ ਦੌਰ ਵੱਲ ਨਾ ਧੱਕ ਦੇਵੇ, ਕਿਤੇ ਪੰਜਾਬ ਦੀ ਜਵਾਨੀ ਦਾ ਫਿਰ ਤੋਂ ਸ਼ਿਕਾਰ ਨਾ ਖੇਡਿਆ ਜਾਵੇ। ਸੋਸ਼ਲ ਮੀਡੀਆ ਤੇ ਪੰਜਾਬ ਦੀ ਜਵਾਨੀ ਨੂੰ ਕਰਾਹੇ ਪਾਉਣ ਦੀ ਟਰੈਪਿੰਗ ਚੱਲ ਰਹੀ ਹੈ। ਨਕਲੀ ਆਈਡੀਜ਼ ਬਣਾ ਕੇ, ਆਪਾਂ ਦੇਖਿਆ ਨਾ ਪਿੱਛੇ ਜੇ ਨਕਲੀ ਆਈਡੀਜ਼ ਸਿੱਖਾਂ ਦੀਆਂ ਬਣਾ ਕੇ ਗਾਲਾਂ ਕੱਢੀਆਂ ਜਾ ਰਹੀਆਂ ਸੀ। ਉਹ ਕੰਮ ਹਲੇ ਵੀ ਬਾਦ ਦਸਤੂਰ ਜਾਰੀ ਹੈ। ਜੇ ਤੁਸੀਂ ਕਹੋ ਕਿ ਉਹ ਰੁਕਿਆ ਹੋਣਾ, ਉਹ ਰੁਕਿਆ ਨਹੀਂ ਹੈ ਅਸਲ ਦੇ ਵਿੱਚ। ਪਰ ਇਹ ਘਟਨਾਵਾਂ ਸਾਨੂੰ ਜਿਹੜਾ ਉਹ ਇਹਨਾਂ ਚੀਜ਼ਾਂ ਨੂੰ ਸੋਚਣ 'ਤੇ ਮਜਬੂਰ ਕਰਦੇ ਆ ਕਿ ਹਰ ਘਟਨਾ ਨੋਰਮਲ ਨਹੀਂ ਹੈ। ਹਰ ਘਟਨਾ ਖਾਲਿਸਤਾਨ ਨਾਲ ਜੋੜੀ ਜਾਣੀ, ਹਰ ਘਟਨਾ ਪੰਜਾਬ ਦੀ ਜਵਾਨੀ ਨਾਲ ਜੋੜੀ ਜਾਣੀ, ਹਰ ਘਟਨਾ ਪਾਕਿਸਤਾਨ ਦੇ ਨਾਲ ਜੋੜੀ ਜਾਣੀ, ਇਹ ਕਿੱਥੋਂ ਤੱਕ ਜਾਇਜ਼ ਹੈ? ਇੱਥੋਂ ਤੱਕ ਕਿ ਜੇਕਰ ਭਾਰਤ ਦਾ ਪ੍ਰਧਾਨ ਮੰਤਰੀ ਖਾਲੀ ਕੁਰਸੀਆਂ ਵੇਖ ਕੇ ਤੇ ਉਹ ਅੱਧ 'ਚੋਂ ਮੁੜ ਜਾਵੇ ਤੇ 4 ਬੰਦੇ ਉਹਦੇ ਹਾਈਵੇ ਮੂਹਰੇ ਖੜ ਜਾਣ, ਉੱਥੇ ਵੀ ਐਂਟੀ ਪੰਜਾਬੀ ਨੈਰੇਟਿਵ। ਸਾਨੂੰ ਦੇਸ਼ ਦੇ ਵਿੱਚ ਪੇਸ਼ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ? ਕਿਸਾਨੀ ਅੰਦੋਲਨ ਵੇਲੇ ਵੇਖਿਆ ਕਿ ਕਿਵੇਂ ਖਾਲਿਸਤਾਨੀ, ਚਾਈਨਾ ਸਪੌਂਸਰਡ ਕਿਹਾ ਗਿਆ, ਪਰ ਬਾਅਦ ਦੇ ਵਿੱਚ ਉਸੇ ਹੀ ਅੰਦੋਲਨ ਮੂਹਰੇ ਗੋਡੇ ਟੇਕਦਿਆਂ ਪ੍ਰਧਾਨ ਮੰਤਰੀ ਨੇ ਖੇਤੀ ਦੇ ਕਾਲੇ ਕਾਨੂੰਨ ਵਾਪਸ ਲਏ ਕਿ ਨਹੀਂ ਲਏ? ਅੱਜ ਵੀ ਸਾਨੂੰ ਜਿੱਥੇ ਆਰਥਿਕਤਾ ਦੇ ਮੁਹਾਜ 'ਤੇ, ਜਿੱਥੇ ਫਾਈਨੈਂਸ ਦੇ ਮੁਹਾਜ 'ਤੇ, ਜਿੱਥੇ ਸੋਸ਼ਲੀ ਸਾਨੂੰ ਸਰਕਾਰਾਂ ਨੂੰ ਸਵਾਲ ਕਰਨਾ ਪੈਣਾ, ਉੱਤੇ ਹੀ ਸਾਨੂੰ
ਆ ਜਿਹੜੇ ਨੈਰੇਟਿਵ ਪੰਜਾਬ ਦੇ ਬਾਰੇ ਜਿਹੜੇ ਬਣਾਏ ਜਾ ਰਹੇ ਨੇ, ਇਹਨਾਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ। ਕਦੇ ਸਮਾਂ ਮਿਲਿਆ ਤਾਂ ਸ਼ਾਮ ਨੂੰ ਐਂਕਰ ਬੀਬੀਆਂ ਦੀਆਂ ਆਵਾਜ਼ਾਂ ਦੇਖਿਓ ਜਦੋਂ ਪੰਜਾਬ ਦੇ ਵਿੱਚ ਵੱਡੀ ਘਟਨਾ ਹੁੰਦੀ ਹੈ। ਅਸੀਂ ਤਾਂ ਇੱਥੇ ਡਰ ਦੇ ਵਿੱਚ ਸਾਏ ਦੇ ਵਿੱਚ ਰਹਿੰਦੇ ਹਾਂ, ਸਾਡੇ ਪੰਜਾਬੀ ਭਰਾ ਤਾਂ, ਪਰ ਉਹ ਬੀਬੀਆਂ ਚੀਖ ਚੀਖ ਕੇ ਆਹ ਹੋ ਗਿਆ ਫਲਾਹ ਹੋ ਗਿਆ। ਉਹਨਾਂ ਬੀਬੀਆਂ ਨੂੰ ਨਹੀਂ ਪਤਾ ਕਿ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਸਾਡੀਆਂ ਕਿੰਨੀਆਂ ਕੁਰਬਾਨੀਆਂ ਨੇ। 2% ਲੋਕਾਂ ਨੇ 80% ਕੁਰਬਾਨੀਆਂ, 90%। ਉਹਨਾਂ ਨੂੰ ਨਹੀਂ ਪਤਾ ਕਿ 65 ਦੀ ਜਦੋਂ ਜੰਗ ਹੋਈ ਸੀ, ਜਦੋਂ ਸਾਰੇ ਦੇਸ਼ ਦੇ ਵਿੱਚੋਂ ਸੋਨਾ ਮੰਗਿਆ ਗਿਆ ਸੀ ਤਾਂ ਸਭ ਤੋਂ ਸੋਨਾ ਕਿਹਨੇ ਦਿੱਤਾ ਸੀ। ਉਹਨਾਂ ਨੂੰ ਨਹੀਂ ਪਤਾ ਕਿ ਆਪਦੇ ਅਸਾਸੇ ਲੁਟਾ ਕੇ ਪਾਣੀ ਦੂਜੇ ਸੂਬਿਆਂ ਨੂੰ ਦੇਣ ਵਾਲਾ ਸੂਬਾ ਕੌਣ ਆ। ਉਹਨਾਂ ਨੂੰ ਨਹੀਂ ਪਤਾ ਕਿ ਕੇਂਦਰੀ ਭੰਡਾਰ ਦੇ ਵਿੱਚ, ਕੇਂਦਰੀ ਪੂਲ ਦੇ ਵਿੱਚ ਸਾਡਾ ਅਨਾਜ ਭੰਡਾਰ ਕਿੰਨਾ ਵਾ। ਉਹਨਾਂ ਨੂੰ ਸ਼ਾਇਦ ਸਾਡਾ ਸ਼ਾਨਾ ਮਤਾ ਇਤਿਹਾਸ ਨਹੀਂ ਪਤਾ ਕਿ ਅਸੀਂ 81 ਤੋਂ ਲੈ ਕੇ 2001 ਤੱਕ ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਦੇਸ਼ ਦੇ ਵਿੱਚ ਪਹਿਲੇ ਨੰਬਰ 'ਤੇ ਸਾਂ। ਸਾਨੂੰ ਪੰਜਾਬ ਨੂੰ ਮਾਰਿਆ ਵਾ ਕੇਂਦਰ ਦੀਆਂ ਮਾੜੀਆਂ ਨੀਤੀਆਂ ਨੇ, ਅਤੇ ਖਾਸ ਕਰਕੇ ਉਹਨਾਂ ਲੋਕਾਂ ਨੇ ਜਿਹੜੇ ਇਹਨਾਂ ਦੇ ਨਾਲ ਜਾ ਰਲੇ, ਜਿਨ੍ਹਾਂ ਨੇ ਪੰਜਾਬ ਦਾ ਖਾਧਾ ਪਰ ਚਾਕਰੀ ਕੀਤੀ ਸੈਂਟਰ ਦੀ, ਕੇਂਦਰ ਦੀ। ਸੋ ਮਕਸਦ ਤੁਹਾਨੂੰ ਖੌਫਜ਼ਦਾ ਕਰਨਾ ਨਹੀਂ ਹੈ, ਤੁਹਾਨੂੰ ਡਰਾਉਣਾ ਨਹੀਂ ਹੈ, ਪਰ ਤੁਹਾਨੂੰ ਸੁਚੇਤ ਕਰਨਾ ਜ਼ਰੂਰ ਹੋ ਸਕਦਾ ਹੈ। ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ